नाज़िर वज़ीर आज़म पाकिस्तान की अज ईरानी सदर के नाल 1 घंटा कॉल पर गलबात हुई और उहदे च उन्होंने इलाकाई ते जो इंटरनेशनल मामलात ने उहदे वाले नाल गलबात की और उन्होंने भी दसिया कि पाकिस्तान जी सफारती कोशिशें कर रहा उहदे वाले नाल आगाह किया। तो चलिए लतीफ़ चौधरी साहब कोल तो उन्होंने पुछना कि उन्होंने की गूढ़ी गल है इस वाले नाल। चौधरी साहब एक मेरा ख्याल है कि अच्छी डिवेलपमेंट है जी प्रेजिडेंट ट्रंप ने ਜਿਹੜਾ ਟਾਈਮ ਵੀ ਦਿੱਤਾ ਆ ਉਸ ਦੌਰਾਨ ਜਿਹੜੀ ਹੈ ਬਿਹਤਰ ਹੈ। ਵਜ਼ਾਰਤ ਵਜ਼ੀਰਾ ਖਾਰਜਾ ਦਾ ਵੀ ਇੱਥੇ ਇਜਲਾਸ ਹੋ ਰਿਹਾ, 4 ਸਾਡੇ ਆ ਰਹੇ ਨੇ ਕੱਲ ਤੋਂ। ਮੇਰੇ कल 4 अफ्रीकी कल तो शुरू हो जाना है, सऊदीया मिस्र ਤੇ ਤੁਰਕੀ ਜਿਹੜੀਆਂ ਨੇ ਨਾ ਉਹ ਅੱਗੇ ਵਧਣ ਦੀ ਤਰਫ ਜਾ ਰਹੀਆਂ। ਠੀਕ ਹੈ ਨਾ ਜੀ। ਤੇ ਉਹ ਜਿਹੜਾ ਅੱਜ ਪਜ਼ਕਿਸਤਾਨ ਪ੍ਰੈਜ਼ੀਡੈਂਟ ਦਾ ਵੀ ਆਣਾ ਔਰ ਗੱਲ ਗੁਫ਼ਤਗੂ ਕਰਨੀ ਰਹੀ, ਘੰਟਾ ਤਵੀਲ ਗੁਫ਼ਤਗੂ ਹੋਈ ਫੋਨ ਤੇ ਉਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਡਿਸਕਸ ਹੋਈਆਂ ਹੋਣਗੀਆਂ। ਤੇ ਹੁਣ ਈਰਾਨ ਦੇ ਪਾਵਰ ਸਟਰਕਚਰ ਦੇ ਅੰਦਰ ਪ੍ਰੈਜ਼ੀਡੈਂਟ ਪਜ਼ਕਿਸਤਾਨ ਕਿੰਨੀ ਅਥਾਰਟੀ ਰੱਖਦੇ ਨੇ ਔਰ ਕਿੰਨੀ ਕੋ ਚੀਜ਼, ਅਸਲ ਸਵਾਲ ਇਹ ਇੱਥੇ ਆਉਂਦਾ ਹੈ ਕਿ ਕਿਆ ਈਰਾਨ ਦੀ ਜਿਹੜੀ ਇਸ ਵੇਲੇ ਉਹਨਾਂ ਦੇ ਬੰਦੇ ਜਿਹੜੀ ਨੁਮਾਇੰਦਗੀ ਕਰ ਰਹੇ ਨੇ, ਰਾਕਚੀ ਸਾਹਿਬ ਨੇ ਜਾਂ ਜਿਨ੍ਹਾਂ ਦਾ ਕੱਲ੍ਹ ਵੀ ਅਸੀਂ ਜ਼ਿਕਰ ਕਰ ਰਹੇ ਬਾਕਰ ਕਾਲੀਬਾਫ ਸਾਹਿਬ ਨੇ ਤੇ ਬਾਕੀ ਜਿਹੜੇ ਇਹਨਾਂ ਦੇ ਤੇ ਰਹਿਬਰ ਨੇ, ਕਿਉਂਕਿ ਉਹ ਤੇ ਸਾਹਮਣੇ ਨਹੀਂ ਮੰਜ਼ਰ ਤੇ ਰਵਾਬਤ ਦਾ ਵੀ ਸਾਨੂੰ ਕੋਈ ਪਤਾ ਨਹੀਂ ਕਿ ਮੈਕੈਨਿਜ਼ਮ ਉਹ ਕਿਸ ਤਰ੍ਹਾਂ ਦਾ। ਤੇ ਉਹਨਾਂ ਨੂੰ ਵੀ ਕੋਸ਼ਿਸ਼ ਇਹ ਕਰਨੀ ਚਾਹੀਦੀ ਹੈ ਕਿ ਉਹ ਜਲਦ ਤੋਂ ਜਲਦ ਇਸ ਮਾਮਲੇ ਨੂੰ ਹੱਲ ਕਰਨ, ਕਿਉਂਕਿ ਜਿਹੜੀ ਅੱਗੇ ਮੈਂ ਗੱਲ ਕੀਤੀ ਕਿ ਅਗਰ ਜੰਗ ਨੂੰ ਫੈਲਾਉਣ ਦਾ ਜਾਂ ਜੰਗ ਨੂੰ ਤੂਲ ਦੇਣ ਦਾ ਉਹਨਾਂ ਦਾ ਇਰਾਦਾ ਹੋਏਗਾ ਤੇ ਜਿਹੜਾ ਮੈਨੂੰ ਲੱਗਦਾ ਉਹ ਫਿਰ ਅਲਟੀਮੇਟ ਉਹਦਾ ਰਿਜ਼ਲਟ ਜਿਹੜਾ ਨਾ ਉਹ ਈਰਾਨ ਦੀ ਰਜੀਮ ਦੀ ਡਿਸਟਰਕਸ਼ਨ ਦੀ ਸ਼ਕਲ 'ਚ ਨਿਕਲੇਗਾ। ਦੇਖੋ ਜਿਹੜਾ ਤੁਹਾਡੇ ਕੰਟਰੋਲ ਤੋਂ ਬਾਹਰ ਹੈ ਗਾਲਬ ਕੂਵਤ ਹੈ, ਉਹਦਾ ਤੁਸੀਂ ਕੁਝ ਨਹੀਂ ਵਿਗੜ ਸਕਦੇ। ਤੁਸੀਂ ਜ਼ਿਆਦਾ ਤੋਂ ਜ਼ਿਆਦਾ ਇਹੋ ਹੀ ਕਹਿ ਸਕਦੇ ਹੋ ਨਾ ਕਿ ਅਸੀਂ ਹੋਰਮਜ਼ ਬੰਦ ਕਰਾਂਗੇ। ਹੋਰਮਜ਼ ਬੰਦ ਕਰਦੇ ਹੋ ਤੇ ਤੁਸੀਂ ਉਹਨਾਂ ਲੋਕਾਂ ਨੂੰ ਵੀ ਜੰਗ ਦੇ ਵਿੱਚ ਆਪਣੇ ਖਿਲਾਫ ਸ਼ਰੀਕ ਕਰਦੇ ਹੋ ਜਿਹੜੇ ਜੰਗ ਤੋਂ ਬਾਹਰ ਨੇ। ਤੁਸੀਂ ਫਿਰ ਖਲੀਜ ਦੇ ਮੁਲਕਾਂ ਨੂੰ ਵੀ ਫਿਰ ਅਲਟੀਮੇਟ ਜੰਗ ਦੇ ਵਿੱਚ ਆਉਣਾ ਪਏਗਾ। ਫਿਰ ਜਿਹੜੀਆਂ ਨੈਟੋ ਹੈ ਉਹਨੂੰ ਵੀ ਆਉਣਾ ਪਏਗਾ। ਬਲਕਿ ਕੱਲ ਉਹਨਾਂ ਦਾ ਇੱਕ ਵੀਡੀਓ ਇਜਲਾਸ ਵੀ ਹੋਇਆ ਤੇ ਉਹ ਫਿਰ ਈਰਾਨ ਦੀ ਰਜੀਮ ਵਾਸਤੇ ਕੋਈ ਅੱਛਾ ਸਾਈਨ ਨਹੀਂ ਹੋਏਗਾ, ਕਿਉਂਕਿ ਇਹ ਖੁੱਲ ਜਾਣੀ ਹੈ। ਉਹਨਾਂ ਨੂੰ ਇਹ ਚੀਜ਼ ਰੱਖਣੀ ਚਾਹੀਦੀ ਹੈ, ਪਤਾ ਹੋਣਾ ਚਾਹੀਦਾ। ਮੇਰਾ ਖਿਆਲ ਉਹਨਾਂ ਨੂੰ ਪਤਾ ਵੀ ਹੋਏਗਾ ਤੇ ਉਹ ਇਹ ਕੋਈ ਤੁਸੀਂ ਇਹਨੂੰ ਜ਼ਿਆਦਾ ਦੇਰ ਤੱਕ ਬੰਦ ਨਹੀਂ ਕਰ ਸਕਦੇ। ਤੇ ਉਹਦਾ ਇੱਕ ਵਾਜ਼ੇ ਮਿਸਾਲ ਹੈ ਕਿ ਜਿਸ ਲਈ ਮਿਸਰ ਇਸਰਾਈਲ ਦੇ ਦਰਮਿਆਨ ਇੱਕ ਜਮਾਲ ਅਬਦੁਲ ਨਾਸਰ ਦੇ ਦੌਰ ਦੇ ਵਿੱਚ ਜੰਗ ਹੋਈ ਸੀ ਤੇ ਉਹਨਾਂ ਨੇ ਨਹਿਰ ਸਵੇਜ਼ ਨੂੰ ਬੰਦ ਕਰਤਾ ਸੀ। ਤੇ ਨਹਿਰ ਸਵੇਜ਼ ਨੂੰ ਬੰਦ ਕਰਨ ਤੋਂ ਬਾਅਦ ਇੱਕ ਬਹੁਤ ਵੱਡਾ ਬਹਿਰਾਨ ਪੈਦਾ ਹੋ ਗਿਆ ਸੀ ਇਹੋ ਹੀ ਮੁਖਤਲਿਫ ਟ੍ਰੈਫਿਕਿੰਗ ਦਾ। ਤੇ ਉਹਦਾ ਰਿਜ਼ਲਟ ਫਿਰ ਕੀ ਨਿਕਲਿਆ ਕਿ ਬਿਲਾ ਆਖਰ ਉਹਨਾਂ ਨੂੰ ਵੀ ਜਾਣਾ ਪਿਆ। ਉਹਨਾਂ ਦੀ ਜਮਾਲ ਅਬਦੁਲ ਨਾਸਰ ਦੀ ਰਜੀਮ ਖਤਮ ਹੋ ਗਈ, ਉਹਨਾਂ ਦਾ ਇਕਤਦਾਰ ਖਤਮ ਹੋ ਗਿਆ, ਸਾਰਾ ਕੁਝ ਉਹਨਾਂ ਦਾ ਉਹ ਇਖਤਤਾਮ ਹੋ ਗਿਆ। ਤੇ ਇਹ ਚੀਜ਼ਾਂ ਫਿਰ ਇਹ ਹੀ ਹੁੰਦੀਆਂ ਨੇ ਕਿ ਤੁਸੀਂ ਫਿਰ ਇਖਤਤਾਮ ਦੀ ਤਰਫ ਲੈ ਕੇ ਜਾਂਦੇ ਹੋ ਤੇ ਫਿਰ ਬਿਲਾ ਆਖਰ ਇਹ ਕੀ ਹੋਏਗਾ, ਕੁਵਤ ਦੇ ਨਾਲ ਰਜੀਮ ਚੇਂਜ ਹੋ ਜਾਏਗੀ, ਉਹ ਕਰਨੀ ਪਏਗੀ। ਤੇ ਉਹ ਕੋਈ ਅੱਛੀ ਅਲਾਮਤ ਨਹੀਂ ਹੋਏਗੀ ਫਿਰ ਜਿਹੜੀ ਮੌਜੂਦਾ ਰਜੀਮ ਹੈ ਉਹਨਾਂ ਵਾਸਤੇ, ਜਿਹੜੇ ਇਕਤਦਾਰ ਚਾਹਣੇ ਨੇ ਉਹਨਾਂ ਵਾਸਤੇ ਤੇ ਫਿਰ ਉਹ ਠੀਕ ਹੀ ਠੀਕ ਹੈਗੀ। ਹੁਣ ਇਹਦੇ ਨਾਲ ਤੁਸੀਂ ਉਹਦੀ ਵੀ ਇੱਕ ਵਾਜ਼ੇ ਮਿਸਾਲ ਹੈ ਕਿ ਇਹ ਜਿਹੜੀ ਜੰਗਬੰਦੀ ਹੈ ਮੱਦੇ ਨਜ਼ਰ ਰੱਖਣਾ ਕਿ ਇਹ ਜੰਗਬੰਦੀ ਹੈ ਕਿ ਅਮਰੀਕਾ ਨਹੀਂ ਕਰੇਗਾ ਅਟੈਕ ਤਵਾਨਾਈ ਦੇ ਉੱਤੇ। ਜੰਗ ਦਾ ਇੱਕ ਹੋਰ ਫਰੀਕ ਵੀ ਹੈ ਜਿਸ ਤਰ੍ਹਾਂ ਇਸਰਾਈਲ ਹੈ, ਇਸਰਾਈਲ ਕਰੇਗਾ ਔਰ ਅਮਰੀਕਾ ਦੀਗਰ ਉੱਤੇ ਕਰੇਗਾ। ਯਾਨੀ ਐਟਮੀ ਤਨਸੀਬਾਤ ਉੱਤੇ ਅਮਰੀਕਨ ਤਿਆਰੀ ਨਹੀਂ ਕਰਨਗੇ, ਲੇਕਿਨ ਦੂਸਰੇ ਅਹਦਾਫ ਤੇ ਉਹ ਨਿਸ਼ਾਨਾ ਬਣਾਉਂਦੇ ਰਹਿਣਗੇ। ਇਹ ਮੱਦੇ ਨਜ਼ਰ ਰੱਖਣਾ। ਠੀਕ, ਇਹ ਟੋਟਲ ਜੰਗਬੰਦੀ ਨਹੀਂ ਹੈਗੀ, ਇਹ ਮਖਸੂਸ ਟਾਰਗੇਟਸ ਨੂੰ ਨਾ ਨਿਸ਼ਾਨਾ ਬਣਾਉਣ ਦੀ ਅਮਰੀਕਾ ਦੀ ਤਰਫੋਂ ਇੱਕ ਉਹਨਾਂ ਨੇ ਮੋਹਲਤ ਹੈਗੀ ਹੈ। ਬਾਕੀ ਜਿਹੜੇ ਟਾਰਗੇਟਸ ਨੇ ਉਹਨਾਂ ਦੇ ਉੱਤੇ ਉਹ ਚੱਲਦੀ ਰਹੇਗੀ ਔਰ ਉਹ ਕਰ ਵੀ ਰਹੇ ਨੇ, ਇਸਰਾਈਲ ਵੀ ਕਰ ਰਿਹਾ, ਦੂਸਰੇ ਵੀ ਕਰ ਰਹੇ ਨੇ। ਅੱਜ ਸਭ ਇੱਥੇ ਹੀ ਤੇ ਇਹੀ ਤੇ ਬਦਇਤਮਾਦੀ ਹੈ ਨਾ। ਈਰਾਨ ਕਹਿੰਦਾ ਕਿ ਇਤਮਾਦ ਜਿਹੜਾ ਸਾਨੂੰ ਮਿਲੇ ਤਾਂ ਅਸੀਂ ਅੱਗੇ ਮੁਜ਼ਾਕਰਾਤ ਕਰੀਏ ਨਾ। ਕਿ ਇਸਰਾਈਲ ਨੇ ਜਿਹੜੇ ਹਮਲੇ ਕੀਤੇ ਨੇ ਈਰਾਨ ਦੀ ਤਵਾਨਾਈ ਔਰ ਮਾਮਲਾਤ, ਤੇ ਉਹ ਕਹਿ ਰਹੇ ਕਿ ਉਹ ਇਸਰਾਈਲ ਖੁਦ ਕਹਿ ਰਿਹਾ, ਈਰਾਨ ਵੀ ਇਹ ਕਲੇਮ ਕਰ ਰਿਹਾ ਕਿ ਅਮਰੀਕਾ ਦੀ ਰਜ਼ਾਮੰਦੀ ਨਾਲ ਹੋਏ ਨੇ। ਤੇ ਹੁਣ ਅਮਰੀਕਾ ਡਾਇਰੈਕਟ ਨਹੀਂ ਕਰ ਰਿਹਾ ਤੇ ਵਾਇਆ ਇਸਰਾਈਲ ਕਰ ਰਿਹਾ। ਕੱਲ ਉਹ ਆਂਦੀ ਹੈ ਕਿ ਇਸਰਾਈਲ ਹੋਵੇ ਜਾਂ ਅਮਰੀਕਾ ਹੋਵੇ, ਜੰਗ ਤੁਹਾਨੂੰ ਮੈਂ ਜਿਹੜੀ ਅੱਗੇ ਗੱਲ ਕੀਤੀ ਕਿ ਜੰਗ ਤੇ ਬੰਦ ਨਹੀਂ ਹੈ। ਠੀਕ, ਜੰਗ ਤੇ ਚੱਲ ਰਹੀ, ਸਿਰਫ ਤਵਾਨਾਈ ਦੇ ਉੱਤੇ ਹੀ ਮਸਲਾ ਹੈ ਨਾ ਕਿ ਉੱਥੇ ਨਹੀਂ ਕਰਨਗੇ। ਔਰ ਉਹ ਅਗਰ ਕਰਨਗੇ ਤੇ ਉਹਦੇ ਫਿਰ ਨੁਕਸਾਨਾਤ ਬਹੁਤ ਜ਼ਿਆਦਾ ਨੇ। ਉਹਦਾ ਮਤਲਬ ਕਿ ਆਪਣੇ ਇਖਤਤਾਮ ਦੀ ਤਰਫ ਅੱਜ ਪ੍ਰੈਜ਼ੀਡੈਂਟ ਟਰੰਪ ਨੇ ਇਹਦੇ ਤੇ ਗੁਫ਼ਤਗੂ ਵੀ ਕੀਤੀ। ਤੇ ਇਹ ਤੁਸੀਂ ਮੱਦੇ ਨਜ਼ਰ ਰੱਖੋ ਕਿ ਬਾਜ਼ ਔਕਾਤ ਜਿਹੜੀ ਮੁਖਤਲਿਫ ਕੁਵਤਾਂ ਹੁੰਦੀਆਂ ਨੇ। ਮਿਸਾਲ ਇੱਕ ਤੁਹਾਨੂੰ ਮੈਂ ਦੇ ਰਿਹਾ ਮੈਂ ਯੂਕਰੇਨ ਦੀ। ਯੂਕਰੇਨ ਦੇ ਅੰਦਰ ਯੂਰਪ ਨੇ ਉੱਥੋਂ ਦੇ ਸਦਰ ਜ਼ੈਲਨਸਕੀ ਦੀ ਗਵਰਨਮੈਂਟ ਨੂੰ ਬਚਾ ਲਿਆ, ਠੀਕ ਹੈ, ਲੇਕਿਨ ਯੂਕਰੇਨ ਤਬਾਹ ਹੋ ਗਿਆ।
यूक्रेन की मीशत तबाह हो गई, जंग ज़दा हो गया, क्योंकि यूक्रेन रूस ਨੂੰ शिकस्त नहीं दे सकता, जंग तवील जिन्नी मर्जी कर लो। ठीक है, ਤੁਸੀਂ ਅਮਰੀਕਨਸ ਨੇ ਵੀ ਇਹੋ ਹੀ ਸੋਚਿਆ ਕਿ ਵੀ ਉਹਨੂੰ ਇੱਕ ਜਿਵੇਂ ਫਸਾਣ ਦਾ ਇੱਕ ਕਨਸੈਪਟ ਹੁੰਦਾ, ਇੰਜ ਹੀ ਕੁਝ ਕੁਵਤਾਂ ਹੋਣਗੀਆਂ ਇੰਟਰਨੈਸ਼ਨਲ, ਰਸ਼ੀਆ ਜਾਂ ਕੋਈ ਹੋਰ ਵੀ, ਕਿ ਅਸੀਂ ਅਮਰੀਕਾ ਨੂੰ ਇੰਗੇਜ ਰੱਖੀਏ ਤਾਂ ਕਿ ਅਮਰੀਕਾ ਤੇ ਸਟੈਂਡ। ਲੇਕਿਨ ਇਹ ਇਰਾਨੀ ਕਿਆਦਤ ਨੂੰ ਕਰਨਾ ਕਿ ਤੁਸੀਂ ਅਮਰੀਕਾ ਨੂੰ ਤੇ ਇੰਗੇਜ ਰੱਖ ਲਓਗੇ, ਲੇਕਿਨ ਈਰਾਨ ਬਰਬਾਦ ਹੋ ਰਿਹਾ, ਈਰਾਨ ਦਾ ਇਨਫਰਾਸਟ੍ਰਕਚਰ ਤਬਾਹ ਹੋ ਰਿਹਾ, ਈਰਾਨ ਦੇ ਲੋਕ ਸ਼ਹੀਦ ਹੋ ਰਹੇ ਨੇ, ਈਰਾਨ ਦੇ ਜਿਹੜੇ ਵਾਈਟਲ ਇੰਟਰਸਟ ਨੇ ਉਹ ਲੂਜ਼ ਹੋ ਰਹੇ ਨੇ, ਉਹਨਾਂ ਦੀਆਂ ਹਰ ਚੀਜ਼ ਦੁਨੀਆ ਦੇ ਵਿੱਚ ਉਹਦੇ ਵਾਸਤੇ ਮਸਾਇਲ ਪੈਦਾ ਹੋ ਰਹੇ ਨੇ। ਤੇ ਇਹ ਚੀਜ਼ਾਂ ਨੇ, ਮੈਂ ਅੱਗੇ ਜਿਹੜੀ ਕੱਲ ਵੀ ਗੱਲ ਕੀਤੀ ਸੀ ਕਿ ਅਗਰ ਈਰਾਨ ਆਪਣੀ ਰਜੀਮ ਬਚਾਉਣ ਵਿੱਚ ਕਾਮਯਾਬ ਹੁੰਦਾ ਤੇ ਇਹ ਮੇਰਾ ਖਿਆਲ ਹੈ ਕਿ ਬਹੁਤ ਇੱਕ ਵੱਡੀ ਗੱਲ ਹੋਏਗੀ ਉਹਨਾਂ ਵਾਸਤੇ ਉੱਤੇ, ਇਸ ਮੌਕੇ ਦੇ ਉੱਤੇ। ਗੱਲ ਫਿਰ ਉਹੀ ਆਉਂਦੀ ਹੈ ਕਿ ਮੈਨੂੰ ਜਿਹੜਾ ਲੱਗ ਰਿਹਾ ਈਰਾਨ ਦਾ ਸਾਰਾ ਜਿਹੜਾ ਕੰਟਰੋਲ ਹੈ, ਉਹ ਮੈਨੂੰ ਲੱਗ ਰਿਹਾ ਕਿ ਪਜ਼ਕਸ਼ੀਆਨ ਔਰ ਇਹਨਾਂ ਦੇ ਕੋਲ ਸ਼ਾਇਦ ਹਜੇ ਤੱਕ ਨਹੀਂ ਹੈ, ਔਰ ਪਾਸਦਾਰਾਨ ਜਿਹੜੇ ਨੇ ਉਹ ਆਪਣੀ ਮਨਮਾਨੀ ਕਰ ਰਹੇ ਨੇ ਔਰ ਆਪਣੀ ਮਰਜ਼ੀ ਦੇ ਨਾਲ ਉਹ ਕਾਰਵਾਈਆਂ, ਜਿਸ ਤਰ੍ਹਾਂ ਹੁਣ ਹੋਸੀ ਉੱਥੇ ਸ਼ਾਮਲ, ਬਿਲਕੁਲ ਸ਼ਾਮਲ ਹੋ ਗਿਆ, ਔਰ ਹਿਜ਼ਬੁੱਲਾ ਲਬਨਾਨ ਦੇ ਵਿੱਚ ਸ਼ਾਮਲ, ਯਾਨੀ ਇਹ ਜਿਹੜੀਆਂ ਪ੍ਰੌਕਸੀਜ਼ ਨੇ, ਜਿਹੜੀਆਂ ਪਹਿਲੇ ਵੀ ਇਰਾਨੀ ਰਜੀਮ ਦੀ ਪ੍ਰੌਕਸੀਜ਼ ਸਨ ਤੇ ਉਹਨਾਂ ਨੇ ਆਪਣੀ ਆਪਣੀ ਉਹਨਾਂ ਨੂੰ ਕੀਤੀ। ਹੁਣ ਉਹ ਰਿਜ਼ਲਟ ਕੀ ਨਿਕਲਦਾ ਕਿ ਉਹਨਾਂ ਪ੍ਰੌਕਸੀਜ਼ ਦੇ ਜ਼ਿਹਨ 'ਚ ਰੱਖਣਾ ਕਿ ਪ੍ਰੌਕਸੀਜ਼ ਦਾ ਸਟੇ ਕੋਈ ਨਹੀਂ ਹੁੰਦਾ, ਉਹ ਜ਼ਿੰਮੇਦਾਰ ਵੀ ਨਹੀਂ ਹੁੰਦੇ ਆਪਣੀ ਆਵਾਮ ਨੂੰ ਕੁਝ ਦੇਣ ਦੇ ਉੱਤੇ, ਉਹ ਮੁੰਤਖਬ ਨੁਮਾਇੰਦੇ ਨਹੀਂ ਹੁੰਦੇ, ਉਹ ਕਿਸੇ ਡੈਮੋਕ੍ਰੇਸੀ ਦੇ ਉੱਤੇ ਇਕਤਦਾਰ ਦੇ ਵਿੱਚ ਨਹੀਂ ਆਏ ਹੁੰਦੇ, ਉਹ ਕਿਸੇ ਕਨਸਟੀਟਿਊਸ਼ਨ ਦੇ ਪਾਬੰਦ ਨਹੀਂ ਹੁੰਦੇ, ਉਹਨਾਂ ਦਾ ਕੋਈ ਸਟੇਕ ਤੇ ਨਹੀਂ ਹੁੰਦਾ, ਉਹਨਾਂ ਦਾ ਪੇਸ਼ਾ ਜਿਹੜਾ ਹੁੰਦਾ ਹੈ ਜਾਂ ਜਿਹੜੀ ਉਹਨਾਂ ਦੀ ਸਰਵਾਈਵਲ ਹੁੰਦੀ ਹੈ ਉਹ ਲੜਨ ਦੇ ਉੱਤੇ ਹੁੰਦੀ ਹੈ, ਅਸਲੇ ਦੇ ਉੱਤੇ ਹੁੰਦੀ ਹੈ। ਤੇ ਪ੍ਰੌਕਸੀਜ਼ ਦੇ ਜ਼ਰੀਏ ਅਗਰ ਤੁਸੀਂ ਸਰਵਾਈਵ ਕਰਦੇ ਹੋ ਤਾਂ ਉਹਦਾ ਅਲਟੀਮੇਟ ਨੁਕਸਾਨ ਉੱਥੋਂ ਦੇ ਆਵਾਮ ਨੂੰ ਉਹਨੂੰ ਕਰਨਾ ਪੈਂਦਾ। ਤੇ ਇਹ ਅੱਛੀ ਪਾਕਿਸਤਾਨ ਦਾ ਇਹਦੇ 'ਚ ਕਿਰਦਾਰ ਪੋਜ਼ਿਟਿਵ ਹੈ। ਦੇਖੋ ਹਜੇ ਤੱਕ ਖਲੀਜ ਦੇ ਮੁਲਕਾਂ ਨੇ ਅਮਲੀ ਜੰਗ ਦੇ ਵਿੱਚ ਨਹੀਂ ਸ਼ਿਰਕਤ ਕੀਤੀ, ਹਾਲਾਂਕਿ ਉਹਨਾਂ ਤੇ ਹਮਲੇ ਵੀ ਹੋ ਰਹੇ ਨੇ। ਈਰਾਨ ਦਾ ਜੋ ਮਰਜ਼ੀ ਵੀ ਜਵਾਜ਼ ਹੈ, ਪਾਸਦਾਰਾਨ ਦਾ ਖਾਸ ਤੌਰ ਤੇ ਮੈਂ ਕਹਾਂਗਾ ਜੋ ਮਰਜ਼ੀ ਵੀ ਜਵਾਜ਼ ਹੈ, ਲੇਕਿਨ ਇੱਕ ਮੁਲਕ ਦੀ ਜਿਹੜੀ ਸੋਵਰੇਨਿਟੀ ਹੈ, ਜਿਹਨੂੰ ਅਸੀਂ ਇਕਤਦਾਰ ਆਲਾ ਕਹਿੰਦੇ ਆ, ਉਹ ਬ੍ਰੇਕ ਹੋ ਰਿਹਾ। ਉਹਨਾਂ ਦੀ ਜਿਹੜੀ ਸਰਹੱਦੀ ਜਿਹੜਾ ਇੰਟੈਗ੍ਰਿਟੀ ਹੈ, ਤੁਸੀਂ ਉਹਨਾਂ ਦੇ ਅੰਦਰ ਮਿਜ਼ਾਈਲ ਸੁੱਟ ਰਹੇ ਹੋ, ਭਾਵੇਂ ਤੁਸੀਂ ਅਮਰੀਕਾ ਦਾ ਨਾਂ ਲਵੋ ਜਾਂ ਜਿਹਦਾ ਵੀ ਨਾਂ ਲਵੋ, ਤੇ ਉਹ ਇਹ ਚੀਜ਼ਾਂ ਹੁੰਦੀਆਂ ਨੇ। ਤੇ ਉਹ ਜ਼ਿਆਦਾ ਦੇਰ ਤੋਂ ਕਿੰਨੀ ਕੁ ਦੇਰ ਤੱਕ ਤੁਸੀਂ ਉਹਨਾਂ ਨੂੰ ਜੰਗ ਤੋਂ ਬਾਹਰ ਰੱਖ ਸਕੋਗੇ? ਤੇ ਇਹ ਚੀਜ਼ਾਂ ਨੇ, ਉਹ ਅਗਰ ਪਾਸਦਾਰਾਨ ਨੇ ਉਹ ਸਪਰਿੰਟਰ ਗਰੁੱਪ ਦੀ ਸ਼ਕਲ ਦੇ ਅੰਦਰ ਕੰਮ ਕਰ ਰਹੇ ਨੇ ਅਗਰ, ਤੇ ਉਹ ਜ਼ਿਆਦਾ ਦੇਰ ਤੱਕ ਫਿਰ ਇਸ ਤਰ੍ਹਾਂ ਸਰਵਾਈਵ ਉਹ ਵੀ ਨਹੀਂ ਕਰ ਸਕਣਗੇ, ਨੁਕਸਾਨ ਜ਼ਿਆਦਾ ਹੋ ਜਾਏਗਾ। ਮੈਨੂੰ ਜਿਹੜਾ ਲੱਗ ਰਿਹਾ ਉਹ ਇੰਝ ਲੱਗ ਰਿਹਾ ਕਿ ਜਿਹੜੀਆਂ ਪ੍ਰੌਕਸੀਜ਼ ਨੇ, ਪਤਾ ਯਮਨੀ ਪ੍ਰੌਕਸੀਜ਼ ਨੂੰ, ਹੂਸੀਆਂ ਨੂੰ ਵੀ ਪਤਾ ਕਿ ਅੱਗੇ ਸਾਡੀ ਵੀ ਸਰਵਾਈਵਲ ਕੋਈ ਨਹੀਂ। ਅਗਰ ਈਰਾਨ ਦੀ ਰਜੀਮ ਕੋਲੈਪਸ ਹੁੰਦੀ ਹੈ ਤਾਂ ਹੂਸੀ ਵੀ ਫਾਰਗ ਹੋਊਗਾ ਔਰ ਹਿਜ਼ਬੁੱਲਾ ਵੀ ਫਾਰਗ ਹੋ ਜਾਏ, ਠੀਕ ਹੈ ਨਾ। ਤੇ ਇਹ ਹੁਣ ਡੂ ਐਂਡ ਡਾਈ ਦੀ ਸਿਚੁਏਸ਼ਨ ਦੇ ਵਿੱਚ ਜਿਹੜੀ ਲੱਗ ਰਹੀ ਹੈ, ਤੇ ਜਿਹੜਾ ਮੈਨੂੰ ਉਹ ਜਿਹਦਾ ਮੈਂ ਅੱਗੇ ਵੀ ਖਤਰਾਤ ਦਾ ਇਜ਼ਹਾਰ ਕਰਨਾ ਪੈ ਰਿਹਾ, ਲੱਗ ਰਿਹਾ ਕਿ ਅਗਰ ਪਾਕਿਸਤਾਨ ਦੀ ਜਿਹੜੀ ਐਫਰਟਸ ਨੇ, ਕੱਲ ਦਾ ਪਤਾ ਸਾਨੂੰ ਚੱਲ ਜਾਏਗਾ 2 ਦਿਨਾਂ ਤੋਂ ਬਾਅਦ ਕਿ ਵਜ਼ੀਰ ਖਾਰਜਾ ਉਹ ਕੀ ਕਰਦੇ ਨੇ, ਔਰ ਜਿਹੜੀ ਈਰਾਨ ਦੀ ਕਿਆਦਤ ਮੁਜ਼ਾਕਰਾਤ ਦੇ ਵਿੱਚ ਜਾਂ ਜਿਹੜੀ ਸ਼ਰਾਇਤ ਦਾ ਤਬਾਦਲਾ ਹੈ ਇਹਦੇ 'ਚ ਅੰਗੇਜ ਹੈਗੀ ਹੈ, ਉਹਨਾਂ ਦੀ ਕੰਟਰੋਲ ਔਰ ਪਾਵਰ ਦਾ ਵੀ ਪਤਾ ਲੱਗ ਜਾਏਗਾ ਕਿ ਕਿਆ ਉਹ ਇਸ ਕੈਪੈਸਿਟੀ 'ਚ ਹੈ ਨੇ ਕਿ ਉਹ ਜੰਗਬੰਦੀ ਕਰਵਾ ਸਕਣ ਜਾਂ ਕਿਸੇ ਮੁਆਹਦੇ ਦੇ ਉੱਤੇ ਸਾਈਨ ਕਰਕੇ ਤੇ ਉਹਦੇ ਤੇ ਆਪਣੀ ਇੰਪਲੀਮੈਂਟ ਕਰਵਾ ਲੈਣ। ਇਹ ਬੜਾ ਵੱਡਾ ਸਵਾਲ ਹੈਗਾ ਜਿਹੜਾ ਆਉਣ ਵਾਲੇ ਟਾਈਮ 'ਚ ਹੱਲ ਹੋਏਗਾ। ਲੇਕਿਨ ਜੋ ਸਭ ਕੁਝ ਕੈਪੈਸਿਟੀ ਤੇ ਹੋਏਗੀ, ਕੁਝ ਮੈਂਡੇਟ ਤੇ ਉਹਨਾਂ ਕੋਲ ਹੋਏਗਾ ਜਿਹੜਾ ਗੱਲਾਂ ਅੱਗੇ ਵਧ ਰਹੀਆਂ ਨੇ। ਉਹਨਾਂ ਦੇ ਬੰਦੇ ਹੈ ਨੇ। ਦੇਖੋ ਮੈਨੂੰ ਲੱਗ ਰਿਹਾ ਕਿ ਜਿਹੜੀ ਈਰਾਨ ਦੀ ਜਿਹੜੀ ਪਾਵਰ ਸਟਰਕਚਰ ਹੈ ਉਹਦੇ ਅੰਦਰ ਰਿਫਟ ਵੀ ਮੈਨੂੰ ਨਜ਼ਰ ਆ ਰਹੀ ਹੈ। ਕੁਝ ਲੋਕ ਚਾਹੁੰਦੇ ਨੇ ਕਿ ਅਸੀਂ ਇੰਨਾ ਅੱਗੇ ਨਾ ਜਾਈਏ ਕਿ ਬਹੁਤ ਜ਼ਿਆਦਾ ਲਾਸ ਹੋ ਜਾਏ ਔਰ ਵਾਪਸੀ ਦਾ ਕੋਈ ਰਸਤਾ ਨਾ ਲੱਗੇ, ਵੀ ਬਹੁਤ ਜ਼ਿਆਦਾ ਹੋ ਚੁੱਕਿਆ ਹੈ। ਤੇ ਇਹ ਡਿਪੈਂਡ ਕਰਦਾ ਹੈ ਕਿ ਉਹਨਾਂ ਦੇ ਜਿਹੜੇ ਰਹਿਬਰ ਨੇ, ਰਹਿਬਰ ਆਲਾ ਨੇ, ਮੈਂ ਅੱਗੇ ਵੀ ਗੱਲ ਕੀਤੀ ਕਿ ਉਹਨਾਂ ਦੇ ਨਾਲ ਕਿਸੇ ਦਾ ਕੋਈ ਰਾਬਤਾ ਤੇ ਹੈ ਨਹੀਂ ਕਿ ਵੀ ਕੌਣ ਬੰਦਾ ਰਾਬਤੇ 'ਚ ਹੈਗਾ ਤੇ ਕਿਸ ਤਰ੍ਹਾਂ ਦੀ ਉਹਨਾਂ ਦੀ ਚੀਜ਼ਾਂ ਅੱਗੇ ਆ ਰਹੀਆਂ ਨੇ। ਤੇ ਫਿਰ ਇਹਦਾ ਅਲਟੀਮੇਟ ਇਹੋ ਹੀ ਹੋਏਗਾ ਕਿ ਜੰਗ ਦੀ ਸ਼ਿੱਦਤ ਵਧੇਗੀ ਔਰ ਫਿਰ ਗਰਾਊਂਡ ਟਰੂਪਸ ਦੇ ਉੱਤੇ ਆ ਕੇ ਠੀਕ ਹੈ। ਇਸ ਵਕਤ ਫਰੰਟ ਫੇਸ ਤੇ ਦਾਇਰੇ ਇਰਾਨੀ ਪ੍ਰੈਜ਼ੀਡੈਂਟ ਹੀ ਨੇ ਜਿਹੜੇ ਕਰ ਰਹੇ ਨੇ, ਜਿਹੜੇ ਉਹ ਬਾਕੀ ਉਹਨਾਂ ਦੀ ਟੀਮ ਹੈ। ਅੱਛਾ, ਕੰਟਰੋਲ ਤੋਂ ਹੀ ਪਤਾ ਚੱਲਦਾ। ਅੱਛਾ ਚੋਈ ਸਾਹਿਬ, ਇਹਦੇ 'ਚ ਸ਼ਾਮਿਲ ਕਰ ਲੈਂਦੇ ਹਾਂ ਕਿ ਪਾਕਿਸਤਾਨ ਦਾ ਕਿਰਦਾਰ ਇਸ ਸਫਾਰਤੀ ਵਾਲੇ ਨਾਲ ਤੇ ਦੇਖ ਰਹੇ ਹਾਂ ਬਹੁਤ ਅੱਛਾ, ਔਰ ਅਗਰ ਅਸੀਂ ਦੇਖੀਏ ਇਕਨੋਮਿਕ ਮੈਨੇਜਮੈਂਟ ਔਰ ਇਹਨਾਂ ਚੀਜ਼ਾਂ ਨੂੰ ਵੀ, ਤੇ ਪਾਕਿਸਤਾਨ ਇਹਦੇ 'ਚ ਵੀ ਅੱਛਾ ਪਲੇ ਕਰ ਰਿਹਾ ਕਿ ਹੁਣ ਜਿਹੜਾ ਈਰਾਨ ਨੂੰ ਸਾਈਡ ਤੋਂ ਬਰਾਮਦਾਤ ਦੀ ਇਜਾਜ਼ਤ ਦਿੱਤੀ ਹੈ। ਹਾਂ, ਪਾਕਿਸਤਾਨ ਦੇ ਬੜੀ ਜ਼ਿਰਕੀ ਦਾ ਮੁਜ਼ਾਹਰਾ ਕੀਤਾ। ਇਹਦਾ ਤੁਸੀਂ ਗੌਰ ਕਰੋ ਕਿ ਇੱਕ ਤੇ ਅਫਗਾਨਿਸਤਾਨ ਸਾਡੇ ਤੋਂ ਬਿਲਕੁਲ ਕਾਰਨਰ ਹੋ ਗਿਆ। ਅਸੀਂ ਉਹਨਾਂ ਨੂੰ ਦੱਸ ਦਿੱਤਾ ਹੈ ਇਹ ਕਰਕੇ ਕਿ ਜਿਹੜਾ ਤੁਸੀਂ ਸਮਝਦੇ ਹੋ ਨਾ ਕਿ ਜੀ ਅਸੀਂ ਵਸਤ ਏਸ਼ੀਆ ਦਾ ਰਸਤਾ ਰੋਕਿਆ ਹੈ ਤੇ ਇੱਥੇ ਬੈਠੇ ਹਾਂ ਤੇ ਕੁਝ ਨਹੀਂ ਹੋ ਰਿਹਾ, ਤੇ ਉਹ ਤੁਹਾਡੀ ਉਹ ਵੀ ਅਹਿਮੀਅਤ ਜ਼ੀਰੋ। ਠੀਕ ਹੋ ਗਿਆ ਜੀ।
ਹੂੰ ਉਹ ਪਾਕਿਸਤਾਨ ਦੇ ਜਿਹੜਾ ਤਾਜਰ ਹੈਗਾ ਉਹ ਵਸਤ ਏਸ਼ੀਆ ਤੱਕ ਬਜ਼ਰੀਆ ਈਰਾਨ ਜਾ ਰਿਹਾ ਉਹ ਚਲਾ ਜਾਏਗਾ ਲੈਂਡ ਰੂਟ ਦੇ ਜ਼ਰੀਏ ਔਰ ਕੈਸਪੀਅਨ ਸੀ ਦੇ ਉੱਤੇ ਚਲਾ ਜਾਏਗਾ ਜਦੋਂ ਉੱਥੇ ਤੁਰਕਮਾਨਿਸਤਾਨ ਹੈ ਔਰ ਆਜ਼ਰਬਾਈਜਾਨ ਹੈ ਤੇ ਉਹ ਸਾਰਾ ਰਸਤਾ ਅੱਗੇ ਪੂਰਾ ਖੁੱਲਾ ਉਹਨਾਂ ਨੂੰ ਕੋਲ ਜਾ ਕੇ ਤੇ ਲਿਹਾਜ਼ਾ ਇਹ ਵੀ ਜਿਹੜੀ ਤਾਲਿਬਾਨ ਰਜੀਮ ਉੱਥੋਂ ਦੀ ਸੀ ਜਿਹੜੀ ਸਮਝ ਰਹੀ ਸੀ ਜਾਂ ਪਾਕਿਸਤਾਨ ਦੇ ਵਿੱਚ ਵੀ ਕੁਝ ਐਸੇ ਲਾਲ ਬੁਝੱਕੜ ਕਿਸਮ ਦੇ ਦਾਨਿਸ਼ਵਰ ਮੌਜੂਦ ਨੇ ਜਿਹੜੇ ਕਾਲੀਆਂ ਪਗੜੀਆਂ ਦੇ ਲਸ਼ਕਰ ਲੈ ਕੇ ਅਜੇ ਵੀ ਉਹ ਇਸ ਚੱਕਰ ਦੇ ਵਿੱਚ ਪਏ ਨੇ ਔਰ ਤਬਲੀਗ ਕਰਦੇ ਨੇ ਮੁxtਲਿਫ ਕਿਸਮ ਦੇ ਚੈਨਲਾਂ ਦੇ ਉੱਤੇ ਔਰ ਝੂਠ ਬੋਲੀ ਜਾ ਰਹੇ ਨੇ ਔਰ ਬਗੈਰ ਔਰ ਜਹਾਲਤ ਇਲਮ ਦੇ ਨਾਂ ਦੇ ਉੱਤੇ ਜਹਾਲਤ ਨੂੰ ਫਰੋਗ ਦੇ ਰਹੇ ਨੇ ਪਾਕਿਸਤਾਨ 'ਚ ਬੈਠ ਕੇ ਤੇ ਉਹਨਾਂ ਦਾ ਵੀ ਮੇਰਾ ਖਿਆਲ ਹੈ ਕਿ ਕੰਡਾ ਜਿਹੜਾ ਹੈ ਨਾ ਉਹ ਵੀ ਮੇਰਾ ਖਿਆਲ ਕੱਢ ਦੇਣਾ ਚਾਹੀਦਾ ਲੱਗਦੇ ਹੱਥ ਜਨਰਲ ਆਸਮ ਮੁਨੀਰ ਸਾਹਿਬ ਨੂੰ ਤਾਂ ਕਿ ਮੁਲਕ ਦੇ ਵਿੱਚ ਵੀ ਇੱਕ ਯਕਸੂਈ ਹੋਵੇ ਜਿਹੜੀ ਇੱਕ ਬਿਆਨੀਆਂ ਦੇ ਨਾਂ ਦੇ ਉੱਤੇ ਜਿਹੜੀ ਬਿਆਨੇ ਦੀ ਟ੍ਰੇਡ ਸ਼ੁਰੂ ਹੋਈ ਹੈ ਇਹਦਾ ਵੀ ਖਾਤਮਾ ਤੁਸੀਂ ਲੋਕਾਂ ਦੇ ਆਜ਼ਾਦੀ ਇਜ਼ਹਾਰ ਤੇ ਹਮਲਾ ਕਰਨਾ ਚਾਹ ਰਹੇ ਹੋ ਨਹੀਂ ਇਹ ਇਟਸ ਨਾਟ ਐਨ ਮਤਲਬ ਕਿ ਆਜ਼ਾਦੀ ਇਜ਼ਹਾਰ ਦਾ ਤੇ ਨਹੀਂ ਅਸੀਂ ਨਹੀਂ ਉਹਨੂੰ ਤੇ ਲੋਕ ਐਸੇ ਤਰ੍ਹਾਂ ਹੀ ਲੈਂਦੇ ਨੇ ਨਾ ਕਿ ਅਗਰ ਤੁਸੀਂ ਮਨਾ ਕਰੋਗੇ ਰੋਕੋਗੇ ਦੱਸੋਗੇ ਨਹੀਂ ਤੁਸੀਂ ਗਲਤ ਕਰ ਰਹੇ ਹੋ ਪੈਂਦਾ ਹੈ ਨਾ ਦੇਖੋ ਜੀ ਬੱਚਾ ਸ਼ਰਾਰਤ ਕਰਦਾ ਤੇ ਉਹਨੂੰ ਲੋਕਾਂ ਦੇ ਘਰਾਂ ਦੇ ਵਿੱਚ ਜਾ ਕੇ ਤੇ ਉਹ ਵੱਟੇ ਮਾਰਦਾ ਹੈ ਆਪਣੇ ਹੀ ਘਰ ਦੇ ਭਾਂਡੇ ਤੋੜਦਾ ਤੇ ਉਹਦੇ ਫਿਰ ਮੂੰਹ ਤੇ ਚਪੇੜਾਂ ਤੇ ਦੋ ਮਾਰਨੀਆਂ ਪੈਣਗੀਆਂ ਉਹਨੂੰ ਠੀਕ ਕਰਨਾ ਪਏਗਾ ਉਹਨੂੰ ਇਹ ਤਾਂ ਨਹੀਂ ਕਹਾਂਗੇ ਉਹ ਬੱਚਾ ਵੀ ਇਹਦੀ ਆਜ਼ਾਦੀ 'ਚ ਕਿਉਂ ਕਰ ਦਿੱਤਾ ਠੀਕ ਹੈ ਨਾ ਗਲਤ ਪੜ੍ਹੀ ਜਾ ਰਿਹਾ ਗਲਤ ਸਬਕ ਸੁਣਾ ਕੇ ਕਹਿੰਦਾ ਠੀਕ ਹੈਗਾ तो कहता मार नहीं पे यार हाँ तो फिर तो उन्हें समझाना पड़ेगा ना कि बेटा ये काम है ठीक नहीं है तो तू अपने आप को ठीक कर नहीं तो फिर ठीक है मैनू भी समझा रहे ने कि काम ठीक नहीं का ब्रेक ले ला ਸਾਡੇ ਪ੍ਰੋਡਿਊਸਰ ਸਾਹਿਬ ਜਿਹੜੇ ਨੇ ਨਾ ਇਹ ਵੀ ਬੜੇ ਜ਼ਾਲਮ ਆਦਮੀ ਨੇ ਉਹ ਕਹਿ ਰਹੇ ਨੇ ਦੀ ਨਜ਼ਾਕਤ ਦਾ ਤੇ ਸਾਡੇ ਜਜ਼ਬਾਤ ਦਾ ਬਹਿਤੇ ਹੁਆ ਸਮੁੰਦਰ ਜਜ਼ਬਾਤ ਦਾ ਜਿਹੜਾ ਤਜ਼ੀਆ ਕਰਦਾ ਲੋ ਜੀ ਸਮੁੰਦਰ ਦਾ ਰਸਤਾ ਮੋੜ ਲਈਏ ਮੋੜੋ ਚਲੋ ਮੋੜਿਆ ਜਾ ਸਕਦਾ ਵੈਸੇ ਬਿਲਕੁਲ ਤੁਸੀਂ ਸਮੁੰਦਰਾਂ ਦੇ ਰਸਤੇ ਮੋੜਨਾ ਤੇ ਕੰਮ ਹੈ ਠੀਕ ਹੋ ਇਹ ਤੇ ਇਨਸਾਨ ਦੀ ਬੜਤਰੀ ਠੀਕ ਹੋ ਗਿਆ ਐਵੇਂ ਤੇ ਨਹੀਂ ਕਹਿੰਦੇ ਐਂਕਰ ਐਂਕਰ